ਓਏ ਅੰਤਰਿਆ ਅਸੀਂ ਓਏ ਅਸੀਂ ਤੂੰ ਹਜਾ ਕਰ ਹਜਾ ਬਹਿ ਜਾ ਅਸੀਂ ਓ ਚੁੱਪ ਓਏ ਅਸੀਂ ਆ ਅੱਛਾ ਚੱਲ ਫਿਰ ਲੱਗਾ ਰਹਿ ਤੇਰੀ ਮਿਹਰਬਾਨੀ ਭਾਈ ਤੂੰ ਲੱਗਾ ਰਹਿ ਅਸੀਂ ਚੱਲੇ ਆ ਵੇ ਤੂੰ ਲੱਗਾ ਰਹਿ ਵੀ ਇਹ ਮੋਟਰ ਦੇ ਤੇ ਬਾਲੇ ਦਾ ਕੀ ਕਨੈਕਸ਼ਨ ਹੈ ਬਈ ਮੋਟਰ ਨਾ ਉੜ ਜੇ ਬੜੀ ਗੱਲ ਹੈ ਵੀ ਯਾਰ ਮੋਟਰ ਤੇਰੇ ਵਾਂਗੂ ਤੇ ਨਹੀਂ ਕਿਤੇ ਮੈਂ ਵੀ ਇੱਕ ਮੈਂ ਸਪੈਸ਼ਲ ਮੈਂ ਕਿਹਾ ਯਾਰ ਇਹਦਾ ਸੀਨ ਕੀ ਜਿਹੜਾ ਮੋਟਰ ਦੇ ਉੱਤੇ ਪਾਲੇ ਦਾ ਕੀ ਲਿੰਕ ਹੈ ਬਈ ਕੋਈ ਨਵੀਂ ਮੈਂ ਪਤਾ ਨਹੀਂ ਟੈਕਨੀਕ ਆ ਮੈਂ ਹੋਰ ਚੀਜ਼ ਵਿਖਾਵਾਂ ਕਿ ਦੇਖੋ ਪਿੰਡ ਦੇ ਵਿੱਚ ਨਾ ਯਾਨੀ ਕਿ ਦੇਸੀ ਮਾਹੌਲ ਪੱਠਿਆਂ ਦੇ ਇਲਾਵਾ ਅਸੀਂ ਆਪਣੇ ਮਤਲਬ ਯਾਨੀ ਕਿ ਨਾ ਜਿਹੜੇ ਦਿਹਾਤੀ ਲੋਕ ਹੁੰਦੇ ਨੇ ਰਕਬਿਆਂ ਵਾਲੇ ਖੇਤਾਂ ਵਾਲੇ ਉਹ ਪੱਠਿਆਂ ਤੋਂ ਜਾਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣੀ ਇੱਟ ਦਾ ਆਪੇ ਇੰਤਜ਼ਾਮ ਕਰ ਲੈਂਦੇ ਤੁਹਾਨੂੰ ਮੈਂ ਦਿਖਾਣਾ ਜੁੜੇ ਰਹੋ ਵੀਡੀਓ ਨਾਲ ਇਹ ਦੇਖੋ ਇਹ ਇੱਟ ਮੁਕੰਮਲ ਤਿਆਰ ਹੋਈ ਵੀ ਇਹਨੂੰ ਕਹਿੰਦੇ ਨੇ ਜੀ ਪੱਠੀ ਇਹ ਜਿਹੜੀ ਵਿੱਚ ਤੁਸੀਂ ਦੇਖ ਰਹੇ ਹੋ ਨਾ ਥੋੜਾ ਵਕਫਾ ਯਾਨੀ ਕਿ ਝੀਤ ਸੁਰਾਖ ਜਿਹੜੇ ਵੇਖ ਰਹੇ ਹੋ ਖਲਾਹ ਵਿੱਚ ਦੇਖ ਰਹੇ ਹੋ ਇਸ ਵਾਸਤੇ ਨੇ ਕਿ ਵੀ ਇਹਨਾਂ ਦੇ ਵਿੱਚੋਂ ਦੀ ਅੱਗ ਜਿਹੜੀ ਨਾ ਕਿਤੇ ਉੱਤੇ ਨਹੀਂ ਜਾਂਦੀ ਬਾਹਰ ਦੀ ਆਬੋ ਹਵਾ ਜ਼ਰਾ ਰਹਿੰਦੀ ਅੰਦਰ ਯਾਨੀ ਕਿ ਹਬਸ ਨਹੀਂ ਬਣਦੀ ਮੇਰੇ ਖਿਆਲ ਹੈ ਕਿ ਤਕਰੀਬਨ ਇਸ ਜਗ੍ਹਾ 'ਤੇ ਹੁੰਦਾ ਇਹਨਾਂ ਦਾ ਸੈਟਅਪ ਇੱਥੇ ਬਹਿ ਕੇ ਨਾ ਥੱਲੋਂ ਦੀ ਅੱਗ ਲਾਉਂਦੇ ਨੇ ਔਰ ਬਾਅਦ 'ਚ ਹੁਣ ਦੇਖੋ ਮੁਕੰਮਲ ਚੁਣੀ ਹੋਈ ਹੈ ਨਾ ਅਤੇ ਪਹਿਲੇ ਕੱਚੀਆਂ ਇੱਟਾਂ ਹੁੰਦੀਆਂ ਨੇ ਕੱਚੀਆਂ ਇੱਟਾਂ ਦੀ ਇੱਥੇ ਚੁਣਾਈ ਕਰ ਦਿੰਦੇ ਉਸ ਤੋਂ ਬਾਅਦ ਫਿਰ ਥੱਲੇ ਅੱਗ ਲਾ ਦਿੰਦੇ ਅੱਗ ਲੱਗਣ ਤੋਂ ਬਾਅਦ ਮੁਕੰਮਲ ਇੱਟ ਦੇਖੋ ਤਿਆਰ ਹੋਈ ਪਈ ਠੀਕ ਹੈ ਜੀ ਪਕਾਈ ਹੋ ਗਈ ਫਿਰ ਜਦੋਂ ਜ਼ਰੂਰਤ ਹੋਵੇ ਉਦੋਂ ਤੁਸੀਂ ਇਹਨੂੰ ਲਾ ਲਵੋ ਲਾ ਕੇ ਆਪਣਾ ਤੁਸੀਂ ਇਹਨੂੰ ਇਸਤੇਮਾਲ ਕਰੋ ਔਰ ਇਹ ਕਿੰਨੀ ਕੁ ਇੱਟ ਹੋਏਗੀ ਅੰਦਾਜ਼ਾ ਨਾਲ ਤਕਰੀਬਨ ਤੁਸੀਂ ਦੱਸਣਾ ਕਿ ਤੁਹਾਨੂੰ ਕੋਈ ਅਗਰ ਕਿਸੇ ਨੂੰ ਕੋਈ ਅੰਦਾਜ਼ਾ ਹੈ ਜਾਂ ਤੁਹਾਨੂੰ ਪਹਿਲੇ ਇਸ ਚੀਜ਼ ਦਾ ਕੋਈ ਅਗਰ ਕਿਸੇ ਨੂੰ ਇਲਮ ਹੈ ਮਾਲੂਮਾਤ ਹੈ ਤਾਂ ਤੁਸੀਂ ਦੱਸਣਾ ਨਹੀਂ ਹੈ ਤਾਂ ਫਿਰ ਅਸੀਂ ਤੁਹਾਨੂੰ ਦੱਸਦੇ ਵੀ ਇੱਥੇ ਤਕਰੀਬਨ ਕਿੰਨੀ ਕੁ ਇੱਟ ਹੋਏਗੀ ਅਗਰ ਕੋਈ ਇਸ ਚੀਜ਼ ਦੇ ਪਹਿਲੇ ਬਾਰੇ ਜਾਣਦਾ ਵੀ ਇਸ ਚੀਜ਼ ਨੂੰ ਅਤੇ ਉਹ ਵੀ ਆਪਣਾ ਸਾਡੇ ਨਾਲ ਆਪਣਾ ਐਕਸਪੀਰੀਅੰਸ ਜਿਹੜਾ ਨਾ ਲਾਜ਼ਮੀ ਸ਼ੇਅਰ ਕਰੇ ਅਗਰ ਕੋਈ ਨਵਾਂ ਪਹਿਲੀ ਵਾਰੀ ਵੇਖ ਰਿਹਾ ਇਸ ਚੀਜ਼ ਨੂੰ ਤਾਂ ਉਹ ਵੀ ਦੱਸੇ ਕਿੱਥੇ ਜਾਣਾ ਆ ਧੜਾਂ ਤੋਂ ਪਰੇ ਯਾਰ ਉਹ ਖੰਭੇ ਦੇ ਪਾਲੇ ਵਿੱਚ ਟੱਬੀ ਜੀ ਨਹੀਂ ਨਜ਼ਰ ਆਉਂਦੀ ਆਹ ਨਿੱਕੀ ਡਿੱਬੀ ਉੱਥੇ ਅੱਛਾ ਉੱਥੇ ਚੁੰਮੇ ਦੀ ਲਾਲ ਚਲੋ ਚੱਲਨੇ ਜੀ ਉਹ ਸਾਹਮਣੇ ਅਸੀਂ ਜਾ ਰਹੇ ਹਾਂ ਜੀ ਜ਼ਮੀਨ ਦੇ ਵਿੱਚ ਇੱਕ ਬਹੁਤ ਹੀ ਕੀਮਤੀ ਨਾਯਾਬ ਚੀਜ਼ ਲੈ ਜਾ ਕੱਢਣ ਵਾਸਤੇ ਜਾ ਰਹੇ ਹਾਂ ਜ਼ਮੀਨ ਦੇ ਵਿੱਚੋਂ ਬਹੁਤ ਜ਼ਿਆਦਾ ਕੀਮਤੀ ਔਰ ਇਸ ਚੀਜ਼ ਦਾ ਮੈਂ ਇੱਕ ਦਫਾ ਜ਼ਿਕਰ ਕੀਤਾ ਸੀ ਆਪਣੇ ਲਾਈਵ ਸੈਸ਼ਨ ਦੇ ਅੰਦਰ ਹਾਂ ਕੀ ਹੋਇਆ ਚੱਲ ਵਾਲਾ ਤੇ ਇਤਨੀ ਨਾਯਾਬ ਕੀਮਤੀ ਚੀਜ਼ ਹੈ ਨਾ ਮੈਂ ਇੱਕ ਦਫਾ ਆਪਣੇ ਲਾਈਵ ਸੈਸ਼ਨ ਦੇ ਵਿੱਚ ਜ਼ਿਕਰ ਕੀਤਾ ਸੀ ਤੇ ਮੈਨੂੰ ਜਿਹੜਾ ਨਾ ਹਾਂ ਮੈਂ ਇੱਕ ਦਫਾ ਜ਼ਿਕਰ ਕੀਤਾ ਤੇ ਮੈਨੂੰ ਫਿਰ ਨਾ ਮੇਰੇ ਇੱਕ ਬਹੁਤ ਪਿਆਰੇ ਦੋਸਤ ਵੀ ਨੇ ਭਾਈ ਬਣੇ ਹੋਏ ਅਮਜਦ ਭਾਈ ਆਜ਼ਾਦ ਕਸ਼ਮੀਰ ਤੋਂ ਉਹਨਾਂ ਨੇ ਡਿਮਾਂਡ ਕਰ ਦਿੱਤੀ ਕਿ ਵੀ ਸਾਨੂੰ ਹਰ ਹਾਲ 'ਚ ਚਾਹੀਦੀ ਉਹਨਾਂ ਦੇ ਕੋਈ ਫੈਮਿਲੀ 'ਚ ਥੋੜ੍ਹੀ ਜਿਹੀ ਇਸ ਚੀਜ਼ ਪ੍ਰੋਬਲਮ ਸੀ ਉਹ ਚਾਹੀਦੀ ਹੈ ਕੀ ਚੀਜ਼ ਚੱਲ ਕੇ ਕੱਢ ਕੇ ਤੁਹਾਨੂੰ ਵਿਖਾਉਂਦੇ ਹਾਂ ਫਿਰ ਤੁਸੀਂ ਤੁਹਾਨੂੰ ਮਜ਼ੀਦ ਉਹਦੇ ਬਾਰੇ ਦੱਸਾਂਗੇ ਮੁਕੰਮਲ ਡਿਟੇਲ ਦਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਅਤੇ ਥੋੜ੍ਹੀ ਜਿਹੀ ਰਾਹ ਵਿੱਚ ਇੱਕ ਬ੍ਰੇਕ ਲੱਗ ਗਈ ਅਕਰਮ ਭਾਈ ਕਹਿੰਦੇ ਨੇ ਕਿ ਵੀ ਜੰਤਰ ਵੱਢ ਲਈਏ ਪਹਿਲੇ ਜਾਨਵਰਾਂ ਨੂੰ ਡੰਗਰਾਂ ਨੂੰ ਪਾਣੇ ਪੱਠੇ ਬਣਾ ਲਈਏ ਅਤੇ ਬਣਾ ਕੇ ਫਿਰ ਅੱਗੇ ਚੱਲਦੇ ਹਾਂ ਅਤੇ ਖਲੋ ਕੇ ਵੱਢਣਾ ਉੱਤੋਂ ਹੀ ਬਸ ਮਾਸ਼ਾਅੱਲਾ ਜੀ ਚਲੋ ਲਓ ਜੀ ਅਸੀਂ ਪਹੁੰਚ ਗਏ ਹਾਂ ਸ਼ਾਇਦ ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਸਮਝ ਰਹੇ ਹੋ ਵੀ ਇਹ ਕੀ ਚੀਜ਼ ਹੈ ਜਿਹੜੇ ਬੰਦੇ ਵੇਖ ਰਹੇ ਨੇ ਸਮਝ ਰਹੇ ਨੇ ਤਾਂ ਠੀਕ ਹੈ ਅਗਰ ਨਹੀਂ ਸਮਝ ਪਾ ਰਹੇ ਤਾਂ ਉਹਨਾਂ ਨੂੰ ਪਤਾ ਚੱਲ ਜਾਏਗਾ ਅਗਰ ਜਿਹਨਾਂ ਨੂੰ ਨਹੀਂ ਪਤਾ ਜੁੜੇ ਰਹੋ ਵੀਡੀਓ ਦੇ ਨਾਲ ਫਿਰ ਤੁਹਾਨੂੰ ਐਂਡ 'ਤੇ ਵਿਖਾਉਂਦੇ ਦੱਸਦੇ ਵੀ ਇਹ ਕੀ ਚੀਜ਼ ਹੈ ਔਰ ਇਹਦਾ ਕੀ ਫਾਇਦਾ ਹੈ ਹੋਰ ਪਹਿਲੇ ਫਿਰ ਤੁਸੀਂ ਇਹਦਾ ਕੱਢਣ ਦਾ ਤਰੀਕਾ ਘਰ ਵੇਖੋ ਕਿਆ ਫਿਰ ਅੱਲਾ ਬੰਦਾ ਤੋਂ ਕੱਢ ਕੇ ਦਿੱਤੀ ਮੈਨੂੰ ਇਸਲਾਮਾਬਾਦ ਨੂੰ ਆਜ਼ਾਦ ਕਸ਼ਮੀਰ ਤੋਂ ਜਿਹੜੀ ਦੂਰੋਂ ਫਰਮਾਇਸ਼ਾਂ ਆਈਆਂ ਇਹੀ ਚੀਜ਼ ਦੀਆਂ ਮਾਸ਼ਾਅੱਲਾ ਚੀਜ਼ ਤਾਂ ਚੰਗੀ ਨਿਕਲ ਰਹੀ ਹੈ ਅੱਲਾ ਕਰਕੇ ਥੋੜੀ ਲੰਮੀ ਨਿਕਲ ਹੁੰਦੀ ਹੈ ਨਾ ਹੈ ਨਾ ਇਹ ਲੱਗਦਾ ਉਹਨਾਂ ਦੀ ਕਿਸਮਤ ਸਹੀ ਹੈ ਥੋੜਾ ਜਿਹਾ ਉਹਨਾਂ ਨੇ ਸਬਰ ਕੀਤਾ ਇੰਤਜ਼ਾਰ ਕੀਤਾ ਇੱਦਾਂ ਦੀ ਕੋਈ ਇੱਕ ਦੋ ਹੋਰ ਲੱਭ ਜਾਵੇ ਨਾ ਇਹ ਵੀ ਚਲੋ ਉਹਨਾਂ ਦਾ ਕੰਮ ਚੱਲ ਜਾਏਗਾ Okay, let's go. ਇੰਨੀ ਕਿ ਨਿਕਲੀ ਬਸ ਇੱਕ ਉਹ ਵੇਖਣ ਵਾਲਾ ਬਸ ਹਾਂ ਨਹੀਂ ਇਹਨੂੰ ਇੰਝ ਹੀ ਰਹਿਣ ਦਿਓ ਇਹ ਵੇਖੋ ਗਾਈਜ਼ ਚੈੱਕ ਕਰੋ ਹਜੇ ਅਸੀਂ ਖਿੱਚ ਕੇ ਕੱਢੀ ਹੈ ਤੇ ਸਾਰੀ ਨਹੀਂ ਨਿਕਲੀ ਬਿਲਾਲ ਗਿਣਾ ਕਿੰਨੇ ਗੱਠ ਬਣਦੀ ਮਿਹਨਤ ਜ਼ਰਾ
ਤਕਰੀਬਨ 2 ਗਿੱਠ ਹੈ ਤਕਰੀਬਨ। ਤੇ ਇਹਨੂੰ ਅਸੀਂ ਥੋੜਾ ਜਿਹਾ ਗਹਿਰਾਈ ਨਾਲ ਕੱਢਦੇ ਤੇ ਹਜੇ ਹੋਰ ਹੋ ਜਾਂਦਾ, ਹੋਰ ਲੰਮੀ ਨਿਕਲ ਆਉਂਦੀ। 3 ਗਿੱਠ ਨਿਕਲ ਆਉਣੀ। ਹਾਂ ਲੇਕਿਨ ਇਹ ਵੀ ਠੀਕ ਹੈ। ਫਿਰ ਲੋਕਾਂ ਦੱਸਿਆ ਯਾਰ ਮੋਟੀ ਵਾਹ ਨਿਕਲ ਆਉਣੀ ਸੀ ਥੱਲੋਂ। ਚਲੋ ਵੈਸੇ ਇਹ ਨਾ ਕਿਉਂਕਿ ਭੇਜਣੀ ਬਹੁਤ ਦੂਰ ਹੈ ਤੇ ਚਲੋ ਜਿੰਨੀਆਂ ਕੋਈ 2-4 ਨਿਕਲਣ ਉਹਨਾਂ ਹੀ ਫਾਇਦਾ। ਚਲੋ ਅਗਲਿਆਂ ਦਾ ਕੋਈ ਫਾਇਦਾ ਤੇ ਹੋਵੇ ਥੋੜਾ ਜਿਹਾ। ਇਹੋ ਜਿਵੇਂ ਹੈ ਰਕਬੇ ਦੀ ਨੁੱਕਰ ਚ ਲਾਈ ਹੈ ਨਾ, ਲੱਗਦਾ ਐਵੇਂ ਜਿਵੇਂ ਕਿਸੇ ਨੇ ਸਪੈਸ਼ਲ ਸਾਂਭੀ ਹੋਵੇ। ਹੈ ਤਾਂ ਮੂਲੀ ਕੀ ਹੈ ਤੇ ਚੰਗਾ ਵੱਡਾ ਮੂਲਾ ਲੱਗਦਾ ਹੈ ਬਲਾਲ। ਬਿਲਕੁਲ ਹਾਂ ਲੱਗਦਾ ਐਵੇਂ ਜਿਵੇਂ ਕਿਸੇ ਨੇ ਰੱਖੀ ਹੈ, ਕਿਉਂਕਿ ਨਾ ਇੱਧਰ ਵੀ ਕਣਕ ਬੀਜੀ ਹੈ, ਇੱਧਰ ਵੀ ਫਸਲ ਹੈ। ਚਲੋ ਵੇਖੀ ਜਾਏਗੀ ਜਿਹਦੇ ਨਸੀਬ 'ਚ ਜਾ ਰਹੀ ਹੈ ਬਸ। ਹਾਂ ਬਰੂਨ 'ਚ ਤਾਂ ਬੜੀਆਂ ਜਿਹਦਾ ਹਿਸਾਬ ਲਾਓ ਤੁਸੀਂ ਵੀ ਆਮ ਰਕਬਿਆਂ ਦੇ ਵਿੱਚ ਇੰਨੀ ਨਿਕਲਣ ਰਹੀ ਹੈ। ਤੇ ਜਦੋਂ ਬੰਦਾ ਬਰੂਨ 'ਚ ਜਾਵੇ ਖਾਸ ਤੌਰ 'ਤੇ ਜਿੱਥੇ ਕੋਈ ਆਉਂਦਾ ਜਾਂਦਾ ਹੀ ਕੋਈ ਨਹੀਂ, ਤਾਂ ਉੱਥੇ ਕੀ ਹਾਲ, ਉੱਥੇ ਤਾਂ ਇਸ ਤੋਂ ਵੀ ਕਿਤੇ ਦੁਗਣੀ ਤਿਗਣੀ ਲੱਭ ਜਾਣੀ ਹੈ। ਨਿੱਕੇ ਕਿ ਚਲੋ ਇਹਨਾਂ ਦਾ ਗੁਜ਼ਾਰਾ ਹੋ ਜਾਣਾ। ਜਿੱਥੇ ਮੈਂ ਭੇਜਣੀਆਂ 2-3 ਨਿਕਲ ਆਈਆਂ ਨਾ ਬੜੀਆਂ ਨੂੰ ਮੁੱਕਦੀ ਨੂੰ, ਮਾਸ਼ਾਅੱਲਾ ਕਿੱਡੀ ਮੋਟੀ ਹੈ ਵੇ। ਅਗਰ ਸਹੀ ਤਰੀਕੇ ਨਾਲ ਨਿਕਲ ਆਉਣ ਨਾ ਤਾਂ ਬੜੀ ਲੰਬੀ ਨਿਕਲਣੀ ਹੈ। ਕਿਤੇ ਉਹ ਨਾ ਹੋਵੇ ਉੱਤੋਂ 2 ਨੇ ਥੱਲੋਂ ਭਾਵੇਂ ਇੱਕ ਹੀ ਹੋਵੇ। ਹੈਂ ਜੜ੍ਹਾਂ ਨੇ ਥੱਲੋਂ ਫੈਲੀਆਂ ਖੰਡੀਆਂ ਥੱਲੇ ਇਹ ਅਸਲ 'ਚ ਮੈਂ ਉੱਤੋਂ ਮੋਟੀਆਂ ਲੇਕਿਨ ਥੱਲੋਂ ਜੜ੍ਹਾਂ ਫੈਲੀਆਂ। ਚਲੋ ਕੋਈ ਨਹੀਂ ਠੀਕ ਹੈ, ਕੰਮ ਦੇਣਗੀਆਂ ਵੀ। ਬਿਹਤਰੀਨ ਕੰਮ ਬਣ ਗਿਆ ਵਾ। ਇਹ ਤਾਂ ਅਮਜਦ ਭਾਈ ਨੂੰ ਤਾਂ ਮੁੱਕਦੀਆਂ ਨਹੀਂ, ਕਮ ਤੋਂ ਕਮ ਤਾਂ ਮੇਰਾ ਖਿਆਲ ਹੈ ਕੋਈ 1.5 ਤਾਂ ਨਿਕਲ ਹੀ ਜਾਏਗਾ। ਕੀ ਖਿਆਲ ਲਾਲਾ 1.5 ਨਿਕਲਣਾ ਜਾਊ? ਕਿਆ ਜਦੋਂ ਕਿਤੇ ਮੌਸਮ ਹੁੰਦਾ ਨਾ ਹਾਂ ਉਦੋਂ ਕੱਢ ਕੇ ਨਾ ਜਮਾ ਕਰਕੇ ਨਾ ਤੂੰ ਕੱਢ ਕੇ ਰੱਖਿਆ ਕਰ ਤੇ ਮੁੜ ਕੇ ਤੂੰ ਕੱਢਣ ਦਾ ਰਿਹਾ ਕਰ ਤੇ ਮੈਨੂੰ ਮੁੜ ਕੇ ਰੋਜ਼ ਡਿਮਾਂਡਾਂ ਆਉਂਦੀਆਂ ਨੇ ਕਰਨਗੇ ਸਾਨੂੰ ਵੀ ਦਿਓ, ਸਾਨੂੰ ਵੀ ਕਰ ਲਓ, ਸਾਨੂੰ ਵੀ ਕਰ ਲਓ। ਆਪਾਂ ਕਾਰੋਬਾਰ ਨਾ ਸ਼ੁਰੂ ਕਰ ਲਈਏ ਫਿਰ ਕਾਰੋਬਾਰ ਕਰ ਲਾਂਗੇ ਤਾਂ ਮਜ਼ਾਕ ਨਹੀਂ, ਅੱਛਾ ਦਾ ਫਾਇਦਾ ਬੜਾ ਹੀ ਯਾਰ। ਮੈਂ ਇਸਤੇਮਾਲ ਕਰਦਾ ਰਿਹਾ, ਮੇਰਾ ਬੜਾ ਮਤਲਬ ਮੇਰਾ ਬਹੁਤ ਜ਼ਿਆਦਾ ਮਸਲਾ ਸੀ ਇਸ ਚੀਜ਼ ਦਾ। ਜਦੋਂ ਮੈਂ ਆਪਣੀ ਗਾਇਜ਼ ਨੂੰ ਦੱਸਣਾ, ਆਪਣੀ ਆਡੀਅנס ਨੂੰ ਵੀ ਇਹਦਾ ਕੀ ਫਾਇਦਾ ਵੇਖ ਨਾ। ਮੈਂ ਉਮੀਦ ਹੈ ਮੈਨੂੰ ਖਾਲ 'ਚ ਹੀ ਹੋਣਾ। ਹੋ ਜਾਂਦੇ ਨਹੀਂ ਓਏ ਬਿਲਾਲ, ਉਹ ਜੋੜੀ ਗਾਇਜ਼ ਇਹ ਕਿੱਥੇ ਆ? ਫਿਰ ਨਿਕਲ ਗਏ ਨਹੀਂ ਕਿਸੇ ਪਾਸੇ। ਮੈਂ ਕੈਮਰਾ ਵਾਲੇ ਵੇਖਣ ਲੱਗ ਪਿਆ। ਹੈਂ ਕਿਹੜੇ ਪਾਸੇ? ਨਹੀਂ ਨਹੀਂ ਚਲ ਵੇਖਨੇ ਆ ਜਾ ਜ਼ਰਾ, ਧਿਆਨ ਰੱਖੀ ਜ਼ਰਾ। ਇਸੇ ਇਹਨਾਂ ਦੀ ਆਂਦੇ ਕੋਈ ਖੋੜ ਛੋੜ ਹੋਣੀ, ਕੋਈ ਟਿਕਾਣਾ ਬਣਾਇਆ ਹੋਣਾ। ਚੱਲ ਇੱਕ ਮਿੰਟ ਪੋਲਾ ਆਈ। ਹਾਂ ਹੋਣੀ ਖੋਡ ਇਹਨਾਂ ਦੀ। ਫਿਰ ਆਹ ਵੇਖ ਪਰ ਇੱਧਰ ਨੂੰ ਆਏ ਨਹੀਂ। ਮੈਂ ਤਾਂ ਤੈਨੂੰ ਖਾਲ ਦੇ ਵਿੱਚ ਆਉਂਦੇ ਵੇਖੇ। ਕਿੱਥੇ ਕਿੱਥੇ? ਨਹੀਂ ਇਹ ਨਹੀਂ ਜੀ ਵੇਖਣ ਦੇ ਬਡੇਰੇ ਇੱਥੇ ਹੁਣੇ ਬਡੇਰਾ ਜੋੜਾ ਪੂਰਾ ਫਿਰਨ ਡਿਆ ਸੀ ਛੋਟਾ। ਇੱਥੇ ਚੜ੍ਹਦੇ ਵੇਖੇ ਮੈਂ ਤਾਂ। ਹੈ ਬੱਚੇ ਨੂੰ ਮੈਨੂੰ ਲੱਗਦਾ ਨਾ ਉੱਡਿਆ ਨਹੀਂ ਜਾਂਦਾ ਹਜੇ। ਸਪੀਡ ਨਾਲ ਦੀ ਬੜੀ ਹੈ, ਉੜਦੇ ਉਹਦੇ ਵਿੱਚ ਫਿੱਟ ਹੋ ਕੇ ਖਾਂਦੇ ਨੇ। ਚਲੋ ਇੱਥੋਂ ਮੈਂ ਚੜ੍ਹਦਾ ਵੇਖਿਆ ਇੱਥੋਂ। ਪਸੀਨਾ ਬਿਲਾਲ ਤੈਨੂੰ ਵੀ ਚੰਗਾ ਆ ਗਿਆ। ਗਰਮੀ ਹੈ ਨਾ ਅਸਲ 'ਚ, ਪਸੀਨਾ ਲਾ ਲੈਣਾ ਸਹੀ ਆਇਆ। ਅੱਛਾ ਗਾਈਜ਼ ਇਹ ਅਸੀਂ ਜਿਹੜੇ ਕੱਢ ਕੇ ਲੈਂਦੀਆਂ ਨਾ ਇਹ ਹੈ ਨਾ ਤੁੰਮੇ ਦੀਆਂ ਜੜ੍ਹਾਂ। ਔਰ ਇਹਨਾਂ ਦਾ ਕੀ ਫਾਇਦਾ? ਇਹਨਾਂ ਦਾ ਖਾਸ ਤੌਰ 'ਤੇ ਫਾਇਦਾ ਹੈ ਇਹ ਤੁੰਮੇ ਦੀ ਜੜ੍ਹ ਮਿਸਵਾਕ ਦੀ ਜਗ੍ਹਾ 'ਤੇ ਇਸਤੇਮਾਲ ਹੁੰਦੀ ਹੈ। ਜਿਸ ਬੰਦੇ ਨੂੰ ਦੰਦਾਂ ਦਾ ਠੰਡਾ ਗਰਮ ਦਾ ਮਸਲਾ ਹੋਵੇ, ਖੱਟੀ ਮਿੱਠੀ ਚੀਜ਼ ਦਾ ਮਸਲਾ ਹੋਵੇ, ਜਾਂ ਕਈਆਂ ਦੇ ਮਸੂੜੇ ਦੇ ਵਿੱਚ ਖੂਨ ਆਉਂਦਾ ਹੋਵੇ, ਇਹ ਤੁੰਮੇ ਦੀ ਜੜ੍ਹ ਦੀ ਮਿਸਵਾਕ ਕਰਨ ਨਾ ਮੈਂ ਕਹਿੰਦਾ ਸਾਰੀ ਜ਼ਿੰਦਗੀ ਗਮ ਭੁੱਲ ਜਾਣਗੇ। ਹਾਂ ਦੇਖੋ ਮਾਸ਼ਾਅੱਲਾ ਹੁਣ ਅਸੀਂ ਕਿੰਨੀਆਂ ਬੜੀਆਂ ਕੱਢੀਆਂ ਨੇ, ਲੇਕਿਨ ਇਹ ਅਸੀਂ ਭੇਜਣੀਆਂ ਨੇ ਸਪੈਸ਼ਲ ਮੇਰੇ ਪਿਆਰੇ ਦੋਸਤ ਨੇ ਅਮਜਦ ਭਾਈ ਇਸਲਾਮਾਬਾਦ ਭੇਜਣੀਆਂ ਨੇ। ਵੈਸੇ ਉਹਨਾਂ ਦਾ ਤਲਕ ਹੈ ਆਜ਼ਾਦ ਕਸ਼ਮੀਰ ਤੋਂ, ਲੇਕਿਨ ਅਸੀਂ ਜਿੱਥੇ ਪਾਰਸਲ ਕਰਾਉਣੀਆਂ ਨੇ ਉਹ ਕਰਾਉਣੀਆਂ ਨੇ ਇਸਲਾਮਾਬਾਦ। ਅਤੇ ਮੈਨੂੰ ਬਜ਼ਾਤੇ ਖੁਦ ਇਹ ਮਸਲਾ ਸੀ। ਮੈਂ ਦੰਦਾਂ ਦੀ ਕੀ ਕਹਿੰਦੇ ਨੇ ਕਿ ਸਫਾਈ ਵੀ ਕਰਾਈ ਸੀ, ਫਿਲਿੰਗ ਵੀ ਕਰਾਈ ਸੀ। ਉਸ ਤੋਂ ਬਾਅਦ ਜਿਹੜਾ ਨਾ ਬਾਵਜੂਦ ਵੀ ਮੈਂ ਸੈਂਸੋਡਾਈਨ ਦਾ ਇਸਤੇਮਾਲ ਕਰਦਾ ਸਾਂ। ਸੈਂਸੋਡਾਈਨ ਦਾ ਇਸਤੇਮਾਲ ਜਿੰਨੀ ਦਿਨ ਮੈਂ ਕਰਦਾ ਰਹਿੰਦਾ ਹਾਂ ਤਾਂ ਫਰਕ ਰਹਿੰਦਾ ਸੀ। ਜਦੋਂ ਮੈਂ ਇੱਕ ਦਿਨ ਬਿਲਾ ਨਗਾ ਅਗਰ ਮੈਂ ਇੱਕ ਦਿਨ ਨਿਸ਼ਾ ਨਾ ਕਰਦਾ ਤਾਂ ਮੇਰਾ ਮਤਲਬ ਦੰਦਾਂ ਨੂੰ ਦਰਦ ਹੋਣ ਲੱਗ ਪੈਂਦੀ ਸੀ। ਠੰਡੀ ਕੋਈ ਚੀਜ਼ ਨਹੀਂ ਸੀ ਖਾਧੀ ਪੀਤੀ ਜਾਂਦੀ ਹੈ ਮਿੱਠੀ। ਲੇਕਿਨ ਜਦੋਂ ਫਿਰ ਮੈਂ ਇਹਦਾ ਮੈਨੂੰ ਪਤਾ ਚੱਲਿਆ, ਮੈਂ ਇਹ ਚੀਜ਼ ਇਸਤੇਮਾਲ ਕੀਤੀ। ਪਤਾ ਮੈਨੂੰ ਪਹਿਲੇ ਵੀ ਆਇਆ ਸੀ, ਮੈਨੂੰ ਅਕਰਮ ਭਾਈ ਨੇ ਦੱਸਿਆ ਸੀ, ਮੇਰੀ ਮਿਸਿਸ ਦੇ ਵੱਡੇ ਭਾਈ ਨੇ, ਉਹਨਾਂ ਨੇ ਮੇਰੀ ਮਿਸਿਸ ਨੇ ਵੀ ਦੱਸਿਆ ਸੀ ਕਿ ਤੁਸੀਂ ਇਸਤੇਮਾਲ ਕਰੋ, ਲੇਕਿਨ ਅਸੀਂ ਨਹੀਂ ਕੀਤੀ। ਗਫਲਤ ਦੀ ਵਜ੍ਹਾ ਜਾਂ ਕੋਈ ਥੋੜ੍ਹਾ ਜਿਹਾ ਆਉਣ ਜਾਣ ਦੀ ਪ੍ਰੋਬਲਮ। ਫਿਰ ਇੱਕ ਦਫਾ ਅਚਾਨਕ ਚੱਕਰ ਲੱਗਾ, ਫਿਰ ਲੈ ਕੇ ਗਏ। ਮੈਂ ਜਦੋਂ ਇਸਤੇਮਾਲ ਕਰਨਾ ਸ਼ੁਰੂ ਕੀਤੀ ਹੈ ਨਾ, ਹੁਣ ਅਗਰ ਕਿਸੇ ਟਾਈਮ
मेरे को हफ्ता 2 हफ्ते मसवाक ना भी की जाए तो कोई प्रॉब्लम नहीं है। इतना ਇਹਦਾ कमाल फायदा है, बहुत ज़बरदस्त चीज़ है। अगर ਤੁਹਾਡੇ ਕਿਸੇ ਇਲਾਕੇ ਦੇ ਵਿੱਚ ਕਿਸੇ ਕੋਲ ਇਹ ਚੀਜ਼ ਅਵੇਲੇਬਲ ਹੈ ਔਰ ਉਹਨੂੰ ਅਗਰ ਦੰਦਾਂ ਦੀ ਪ੍ਰੋਬਲਮ ਹੈ तो ਇਹਦਾ ਲਾਜ਼ਮੀ ਇਸਤੇਮਾਲ ਕਰੇ। ਦੰਦ ਚਮਕਦਾਰ ਵੀ ਹੋ ਜਾਣਗੇ, ਪੱਕੇ ਵੀ ਹੋ ਜਾਣਗੇ ਔਰ ਕੀੜੇ ਵਗੈਰਾ ਤੋਂ ਵੀ ਦਰਦਾਂ ਤੋਂ ਵੀ ਹਰ ਚੀਜ਼ ਤੋਂ ਜਾਨ ਛੁੱਟ ਜਾਏਗੀ। ਉਮੀਦ ਹੈ ਕਿ ਫਿਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਏਗੀ। ਤੁਹਾਨੂੰ ਮੌਸਮ ਵੀ ਵਿਖਾ ਰਹੇ ਨਾਲ ਗਰਾਸੀ ਅੰਬਾਂ ਦੇ ਦਰਖਤ ਆ ਵੇਖੋ ਮਾਸ਼ਾਅੱਲਾ ਅੰਬ ਲੱਗੇ ਹੋਏ ਨਜ਼ਰ ਆ ਰਹੇ ਕਿ ਨਹੀਂ। ਆਹ ਦੇਖੋ ਅੰਬ, ਇਹ ਦੇਖੋ ਇਹ ਅੰਬ ਲੱਗੇ 3 ਇਕੱਠੇ ਅੰਬਾਂ ਦਾ ਦਰਖਤ ਮਾਸ਼ਾਅੱਲਾ। ਮੇਰੇ ਮਤਲਬ ਜਿਤਨਾ ਵੀ ਨਾ ਸਸਰਾਲ ਵਾਲੇ ਬੈਠੇ ਹੋਏ ਨੇ 4-5 ਘਰ ਇਕੱਠੇ ਨਾ ਕਜ਼ਨ ਵਗੈਰਾ ਤੇ ਉਹਨਾਂ ਦੇ ਨੇ ਸਾਰੇ ਮੇਰੇ ਸਸਰਾਲ ਦੇ ਵੀ ਹੈ ਨੇ, ਉਹਨਾਂ ਦੇ ਇੱਕ ਦੋ ਦਰਖਤ ਹੈ ਨੇ ਜਿਹੜਾ ਤੁਹਾਨੂੰ ਪਹਿਲੇ ਵਿਖਾਏ ਸੀ। ਤੇ ਉਮੀਦ ਕਰਦਾ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰ ਦਿਆ ਕਰੋ, ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ। ਅਗਰ ਚੈਨਲ ਤੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ, ਬੈਲ ਆਈਕਨ ਤੇ ਕਲਿੱਕ ਕਰ ਦਿਆ ਕਰੋ। फेसबुक पेज भी मेरे ऐसे नाम पे पंजाबी लोग 133 के नाम तो मिलते हैं नेक्स्ट अच्छी वीडियो में। तब तक अपना ख्याल रखो। अल्लाह हाफिज़।